ਜਾਂ ਫਿਰ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖਿਆ ਸੁਣ ਰਹੇ ਆ ਫੇਸਬੁੱਕ ਦੇ ਰਾਹੀਂ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਨਾਰਥ ਅਮਰੀਕਾ ਦੇ ਵਿੱਚ ਇੱਥੇ ਬੈਠ ਕੇ ਇਸ ਧਰਤੀ ਤੇ ਗੱਲਬਾਤ ਕਰ ਰਹੇ ਹਾਂ ਤਾਂ ਅੱਜ ਜਦੋਂ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਨਜ਼ਰ ਮਾਰਦੇ ਹਾਂ ਤਾਂ ਮਾਪਿਆਂ ਦਾ ਆਪਣੇ ਬੱਚਿਆਂ ਦੇ ਪ੍ਰਤੀ ਇਹ ਇੱਕ ਸੋਚ ਜ਼ਰੂਰ ਹੁੰਦੀ ਹੈ ਕਿ ਅਸੀਂ ਜਿਹੜਾ ਸਾਡਾ ਕਲਚਰ ਹੈਗਾ, ਸੱਭਿਆਚਾਰ ਹੈ, ਸਾਡੀ ਭਾਸ਼ਾ ਹੈਗੀ ਹੈ, ਉਹ ਆਪਣੀ ਅਗਲੀ ਪੀੜ੍ਹੀ, ਅਗਲੀ ਜਨਰੇਸ਼ਨ ਤੱਕ ਪਹੁੰਚਾ ਸਕੀਏ। ਜਿੱਥੇ ਪੰਜਾਬੀ ਅੱਜ ਸਾਡੇ ਜਿਹੜੇ ਨਿਆਣੇ ਨੇ ਇੱਥੇ ਦੀ ਯੰਗ ਜਨਰੇਸ਼ਨ ਹੈ, ਨੌਜਵਾਨ ਪੀੜ੍ਹੀ ਹੈ, ਉਹਨਾਂ ਤੱਕ ਪਹੁੰਚਾਉਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ, ਉੱਥੇ ਹੀ ਜਦੋਂ ਅਸੀਂ ਆਪਣੇ ਮਦਰਲੈਂਡ ਵੱਲ ਨਜ਼ਰ ਮਾਰਦੇ ਹਾਂ, ਪੰਜਾਬ, ਭਾਵੇਂ ਉਹ ਈਸਟ ਪੰਜਾਬ ਹੋਵੇ ਜਾਂ ਵੈਸਟ ਪੰਜਾਬ, ਉੱਥੇ ਵੀ ਇੱਕ ਪਾਸੇ ਹਿੰਦੀ ਦਾ ਦਬਦਬਾ ਹੈਗਾ ਤੇ ਦੂਜੇ ਪਾਸੇ ਉਰਦੂ ਨੇ ਜਿਹੜੀ ਹੈਗੀ ਹੈ ਉਹਦੀ ਭਰਮਾਰ ਹੈ। ਸੋ ਪੰਜਾਬੀ ਭਾਸ਼ਾ ਦੀ ਜਿਹੜੀ ਸਟਰਗਲ ਹੈਗੀ ਹੈ ਉਹ ਅੱਜ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਕਈ ਤਰ੍ਹਾਂ ਦੇ ਉਪਰਾਲੇ ਇਸ ਸੰਬੰਧੀ ਕੀਤੇ ਜਾ ਰਹੇ ਨੇ ਤਾਂ ਕਿ ਜਿਹੜਾ ਸਾਡਾ ਕਲਚਰ ਹੈਗਾ, ਭਾਸ਼ਾ ਹੈਗੀ ਹੈ, ਉਹਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਇਆ ਜਾ ਸਕੇ। ਇੱਦਾਂ ਦਾ ਹੀ ਇੱਕ ਉਪਰਾਲਾ ਇੱਥੇ ਅਮਰੀਕਾ ਦੀ ਧਰਤੀ ਤੋਂ ਗੁਰਮੀਤ ਕੌਰ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਆਪਣਾ ਸਾਰਾ ਕੰਮਕਾਰ ਛੱਡ ਕੇ ਉਹਨਾਂ ਨੇ ਇੱਕ ਸਟੋਰੀ ਟੈਲਿੰਗ ਦਾ ਜਿਹੜਾ ਮਾਧਿਅਮ ਹੈਗਾ ਉਹਨੂੰ ਚੁਣਿਆ, ਜਿਹਦੇ ਵਿੱਚ ਉਹਨਾਂ ਨੇ ਛੋਟੇ ਬੱਚਿਆਂ ਤੱਕ ਤੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਉਹਦੇ ਤੱਕ ਪਹੁੰਚ ਕੀਤੀ ਹੈ। ਸਟੋਰੀ ਟੈਲਿੰਗ ਕਹਾਣੀਕਾਰ ਨੇ, ਉਹ ਕਹਾਣੀ ਵਾਚਕ ਵੀ ਨੇ ਆਪ, ਤੇ ਉਹਨਾਂ ਨੇ ਇਸ ਕੰਮ ਦੀ ਸ਼ੁਰੂਆਤ ਕੀਤੀ ਹੈ। ਬੱਚਿਆਂ ਨੂੰ ਕਹਾਣੀਆਂ ਸੁਣਾਉਣਾ, ਉਹਨਾਂ ਨੂੰ ਇੱਕ ਵਿਜ਼ੂਅਲਾਈਜੇਸ਼ਨ ਦੇਣੀ ਇਸ ਪਾਰਟ ਦੀ, ਤੇ ਆਪਣੇ ਕਲਚਰ ਨਾਲ, ਸੱਭਿਆਚਾਰ ਨਾਲ ਤੇ ਭਾਸ਼ਾ ਨਾਲ ਜੋੜਨ ਦਾ ਜਿਹੜਾ ਉਪਰਾਲਾ ਹੈਗਾ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ। ਸੋ ਅੱਜ ਅਸੀਂ ਉਹਨਾਂ ਨਾਲ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਜਿੱਥੇ ਉਹਨਾਂ ਦੇ ਕੰਮ ਬਾਰੇ ਜਾਣਾਂਗੇ, ਉੱਥੇ ਹੀ ਓਵਰਆਲ ਪੰਜਾਬੀ ਭਾਸ਼ਾ ਦੀ ਮਹੱਤਤਾ, ਜਿਹੜੀ ਲੈਂਗੁਏਜ ਸਾਡੀ ਕਿਤੇ ਨਾ ਕਿਤੇ ਅੱਜ ਅਸੀਂ ਦੇਖਦੇ ਹਾਂ ਅਲੋਪ ਹੋਣ ਦੀਆਂ ਜਿੱਥੇ ਗੱਲਾਂ ਹੁੰਦੀਆਂ ਨੇ ਨੌਜਵਾਨ ਪੀੜ੍ਹੀ ਦੇ ਵਿੱਚੋਂ, ਉਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਇਹ ਸਾਰੇ ਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਅਟਲਾਂਟਾ ਤੋਂ ਗੁਰਮੀਤ ਕੌਰ ਜੀ ਸਾਡੇ ਨਾਲ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਜੀ ਗੁਰਮੀਤ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸੱਦੇ ਵਾਸਤੇ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਗੁਰਮੀਤ ਕੌਰ ਜੀ, ਸਾਰਿਆਂ ਤੋਂ ਪਹਿਲਾਂ ਤਾਂ ਜਿਵੇਂ ਮੈਂ ਕਿਹਾ, ਮੈਂ ਥੋੜ੍ਹੀ ਜਿਹੀ ਇੰਟਰੋਡਕਸ਼ਨ ਦਿੱਤੀ ਹੈ, ਹਾਲਾਂਕਿ ਤੁਹਾਡੇ ਬਾਰੇ ਮੈਂ ਤੁਹਾਡੇ ਮੂੰਹ ਤੋਂ ਤੁਹਾਡੇ ਕੰਮ ਬਾਰੇ ਜਾਣਨਾ ਚਾਹੂੰਗਾ ਸਾਰਿਆਂ ਤੋਂ ਪਹਿਲਾਂ ਸਾਡੇ ਦਰਸ਼ਕਾਂ ਦੇ ਲਈ, ਤਾਂ ਕਿ ਜਿਹੜਾ ਇਹ ਫੈਸੀਨੇਟਿੰਗ ਫੋਕ ਟੇਲਸ ਆਫ ਪੰਜਾਬ ਦੇ ਨਾਂ ਥੱਲੇ ਤੁਸੀਂ ਸਟੋਰੀ ਟੈਲਿੰਗ ਦੇ ਮਾਧਿਅਮ ਰਾਹੀਂ ਬੱਚਿਆਂ ਦੇ ਵਿੱਚ ਆਪਣੀ ਥਾਂ ਬਣਾਈ ਹੈ ਤੇ ਅੱਗੇ ਇਹਨੂੰ ਹੋਰ ਪਸਾਰ ਰਹੇ ਹੋ, ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਆਪਣੇ ਕੰਮ ਬਾਰੇ ਚਾਨਣਾ ਪਾਓ ਤੇ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ ਤਾਂ ਕਿ ਗੱਲਬਾਤ ਨੂੰ ਅੱਗੇ ਤੋਰ ਸਕੀਏ। ਹਾਂਜੀ ਜ਼ਰੂਰ। ਮੇਰਾ ਜਿਹੜਾ ਪ੍ਰੋਜੈਕਟ ਹੈ, ਫੈਸੀਨੇਟਿੰਗ ਫੋਕ ਟੇਲਸ ਆਫ ਪੰਜਾਬ, ਮੇਰਾ ਕਹਿ ਰਹੀ ਹਾਂ, ਮੇਰਾ ਨਹੀਂ ਹੈ, ਸਾਡੀ ਨਵੀਂ ਪਨੀਰੀ ਦਾ ਪ੍ਰੋਜੈਕਟ ਹੈ ਤੇ ਬਹੁਤ ਪਿਆਰੇ ਸੱਜਣ ਮਿੱਤਰ ਮੇਰੇ ਨਾਲ ਜੁੜੇ ਹੋਏ ਹਨ। ਉਹ ਇੰਨਾ ਵੱਧ ਕੇ ਇੰਨਾ ਫੁੱਲਿਆ। ਸਾਡੀ ਇਸ ਸਾਲ ਅਸੀਂ 5ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਸਾਡੇ ਪ੍ਰੋਜੈਕਟ ਫੈਸੀਨੇਟਿੰਗ ਫੋਕ ਟੇਲਸ ਆਫ ਪੰਜਾਬ, ਸੋਹਣੇ ਪੰਜਾਬ ਦੀਆਂ ਮੋਹਣੀਆਂ ਬਾਤਾਂ ਜੀ। ਤੇ ਇਹ ਉਪਰਾਲਾ ਮੈਂ ਸ਼ੁਰੂ ਕੀਤਾ ਜਦ ਮੇਰੀ ਨਿੱਕੀ ਧੀ ਰਾਣੀ ਦਾ ਜਨਮ ਹੋਇਆ 7 ਸਾਲ ਪਹਿਲਾਂ। ਤੇ ਤੁਸੀਂ ਮੇਰੇ ਵੱਡੇ ਬੇਟੇ ਨੂੰ ਵੀ ਮਿਲ ਚੁੱਕੇ ਹੋ, ਅੰਗਦ ਸਿੰਘ, ਜਿਹੜਾ ਨਿਊਯਾਰਕ ਰਹਿੰਦਾ। ਤੇ ਜਦ ਉਹ ਪੈਦਾ ਹੋਇਆ ਸੀਗਾ ਤਾਂ ਤੋਂ ਮੈਂ ਪੰਜਾਬੀ ਦੀਆਂ ਸੋਹਣੀਆਂ ਨਵੇਕਲੇ ਤਰੀਕੇ ਦੀਆਂ ਜਿਹੜੀਆਂ ਲੋਕ ਕਹਾਣੀਆਂ ਵਾਲੀਆਂ ਸਚਿੱਤਰ ਕਿਤਾਬਾਂ ਲੱਭਣ ਦੀ ਕੋਸ਼ਿਸ਼ ਕੀਤੀ ਸੀਗੀ। ਕਿਉਂਕਿ ਮੈਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਕ ਹੈ ਤੇ ਮੈਂ ਉਹਨੂੰ ਵੀ ਜਦ ਰਾਤੀ ਸੌਂਦੇ ਆ ਡਿਜ਼ਨੀ ਬੈਡ ਟਾਈਮ ਸਟੋਰੀਜ਼ ਪੜ੍ਹਾਉਂਦੀ ਤੇ ਸੁਣਾਉਂਦੀ ਸੀਗੀ। ਮੈਨੂੰ ਬੜਾ ਚਾਅ ਚੜ੍ਹਨਾ ਕਿ ਆਪਣੇ ਦੇਸ਼ ਪੰਜਾਬ ਦੀਆਂ ਵੀ ਲੋਕ ਕਹਾਣੀਆਂ ਦਾ ਇੰਨਾ ਸੋਹਣਾ ਇਕੱਠ ਹੋਵੇ, ਸੰਗ੍ਰਹਿ ਹੋਵੇ। ਤੇ ਮੈਨੂੰ ਉੱਚੇ ਪੱਧਰ ਦੀਆਂ ਕਿਤਾਬਾਂ, ਦੈਟਸ ਦ ਕੀਵਰਡ, ਜਿਹੜੀਆਂ ਬਹੁਤ ਸੋਹਣੀਆਂ ਇਲਸਟ੍ਰੇਟਡ ਸਚਿੱਤਰ ਕਿਤਾਬਾਂ ਮੈਨੂੰ ਕਿਤੇ ਉਹਨਾਂ ਲੱਭੀਆਂ ਤਾਂ। ਤੇ ਮੈਂ ਹਰ ਮੁਲਕ ਵਿੱਚ ਝਾਤੀ ਮਾਰੀ ਕਿ ਪੰਜਾਬੀ ਦੀ ਸੋਹਣੀਆਂ ਕਿਤਾਬਾਂ ਜਿਹੜੀਆਂ ਕਿ ਇੱਥੇ ਅੰਗਰੇਜ਼ੀ ਦੀਆਂ ਕਿਤਾਬਾਂ ਦੇ ਨਾਲ ਤਾਂ ਨਾ ਮਿਲਣ ਵਾਲੀਆਂ ਹੋਣ, ਉਹ ਨਾ ਮਿਲੀਆਂ। ਤੇ ਫਿਰ ਆਪਾਂ ਕਿਸੇ ਤਰ੍ਹਾਂ ਕੰਮ ਚਲਾਇਆ, ਪੰਜਾਬ ਤੋਂ ਕਿਤਾਬਾਂ ਮੰਗਾ ਕੇ ਉਹਨੂੰ ਪੰਜਾਬੀ ਬੋਲੀ ਦੇ ਨਾਲ ਜੋੜਿਆ। ਪਰ ਹੁਣ ਮੇਰੀ 7 ਸਾਲ ਪਹਿਲਾਂ ਜੋ ਧੀ ਦਾ ਜਨਮ ਹੋਇਆ ਤੇ ਮੇਰੇ ਖਿਆਲ ਚ ਧੀ ਹੁੰਦੀ ਘਰ ਵਿੱਚ ਤੇ ਮਾਂ ਨੂੰ ਏਦਾਂ ਲੱਗਦਾ ਹੈ ਕਿ ਜਿਹੜਾ ਸਾਡਾ ਵਿਰਸਾ ਹੈ ਉਹ ਧੀ ਨੇ ਅੱਗੇ ਜ਼ਿਆਦਾ ਸੁਚੱਜੇ ਤਰੀਕੇ ਨਾਲ ਜੋੜਨਾ ਜਾਂ ਤੋੜਨਾ।
ਤੇ ਜਾਂ ਉਹਨੇ ਆਪਣੀ ਪੰਜੀਰੀ ਨੂੰ ਵਿਰਸੇ ਦੇ ਨਾਲ ਜੋੜਨਾ ਹੈ ਜਾਂ ਤੋੜ ਦੇਣਾ। ਤੇ ਉਹ ਤੇ ਮੈਨੂੰ ਲੱਗਿਆ ਕਿ ਨਹੀਂ, ਮੈਨੂੰ ਆਪਣੀ ਧੀ ਦੇ ਵਾਸਤੇ ਕੁਝ ਸਪੈਸ਼ਲ ਕਰਨਾ ਚਾਹੀਦਾ ਆ। ਉਹਨੂੰ ਬੋਲੀ ਦੇ ਨਾਲ, ਆਪਣੇ ਮਜ਼ਹਬ ਦੇ ਨਾਲ ਜ਼ਿਆਦਾ ਸੁਚੱਜੇ ਤਰੀਕੇ ਦੇ ਨਾਲ ਜੋੜਨ ਦਾ ਯਤਨ ਕਰਨਾ ਚਾਹੀਦਾ ਜੀ। ਤੇ ਮੈਂ ਫਿਰ ਛਾਤੀ ਮਾਰੀ ਪੰਜਾਬ ਵਿੱਚ ਕੀ ਦੇਖਾਂ ਮੈਂ। ਹੁਣ ਰੰਗ ਬਿਰੰਗੀਆਂ ਚਿੱਤਰ ਕਿਤਾਬਾਂ ਛਪਣ ਲੱਗ ਪਈਆਂ ਹੋਣੀਆਂ ਸੋਹਣੇ ਤਰੀਕੇ ਦੀਆਂ, ਤੇ ਦੇਖਿਆ ਕਿ ਪੰਜਾਬ ਵਿੱਚ ਰੰਗ ਬਿਰੰਗੀਆਂ ਚਿੱਤਰ ਕਿਤਾਬਾਂ ਤੇ ਛਪਣ ਲੱਗ ਪਈਆਂ ਨੇ। ਤਾਂ ਜਿਹੜਾ ਉਹ 17 ਸਾਲ ਦਾ ਗੈਪ ਹੈ ਮੇਰੇ ਬੇਟੇ ਦਾ ਤੇ ਮੇਰੀ ਧੀ ਦਾ, ਉਹਦੇ ਵਿੱਚ ਜਿਹੜਾ ਪੰਜਾਬੀ ਬੋਲੀ ਦੀ ਜਿਹੜੀ ਮਿਆਰ ਹੈ ਉਹ ਬਹੁਤ ਹੀ ਨੀਵੀਂ ਹੋ ਗਈ ਜੀ। ਉਹ ਪੰਜਾਬੀ ਬੋਲੀ ਪਛਾਣੀ ਨਹੀਂ ਜਾਂਦੀ ਹੁਣ ਅੱਜ ਦੀਆਂ ਕਿਤਾਬਾਂ ਵਿੱਚ ਪੰਜਾਬੀ। ਉਹ ਹਿੰਦੀ ਦੇ ਨਾਲ ਇੰਨੀ ਰਲ ਗਈ ਹੈ। ਤੇ ਦੂਜੇ ਕੀ ਕਿਤਾਬਾਂ ਬੋਲੀ ਇੱਕ ਤੇ ਬਦਲ ਗਈ ਹੈ, ਤੇ ਦੂਜਾ ਕਿਤਾਬਾਂ ਦਾ ਉਹਨਾਂ ਦਾ ਜਿਹੜਾ ਵਿਸ਼ਾ ਹੈ ਉਹਦਾ ਵਾਹ ਵਾਸਤਾ ਪੰਜਾਬ ਦੇ ਨਾਲ ਰਹਿ ਨਹੀਂ ਗਿਆ ਜੀ। ਤੁਸੀਂ ਪੰਜਾਬ ਸਕੂਲ ਬੋਰਡ ਵਿੱਚ ਵੀ ਵੇਖ ਲਵੋ ਤੇ ਜਿਹੜਾ ਕਿ 20 ਸਾਲ ਪਹਿਲਾਂ ਜਿਹੜਾ ਪੰਜਾਬ ਸਕੂਲ ਬੋਰਡ ਦੀਆਂ ਕਿਤਾਬਾਂ ਹੁੰਦੀਆਂ ਸੀਗੀਆਂ ਉਹ ਪੰਜਾਬ ਦੇ ਬਾਰੇ ਹੁੰਦੀਆਂ ਸੀਗੀਆਂ। ਹੁਣ ਕਿਤਾਬਾਂ ਲੈ ਕੇ ਪੜ੍ਹੋ ਤੇ ਤੁਸੀਂ ਉਹਦੇ ਵਿੱਚ ਤੁਹਾਨੂੰ ਇੰਡੀਆ ਦੀ ਸਾਰੀ ਇੰਡੀਆ ਦਾ ਵਿਰਸਾ ਪੜ੍ਹਨ ਨੂੰ ਮਿਲ ਜਾਏਗਾ, ਪੰਜਾਬ ਦੇ ਬਾਰੇ ਬਹੁਤ ਘੱਟ ਪੜ੍ਹਨ ਨੂੰ ਮਿਲੇਗਾ। ਤੇ ਫਿਰ ਮੈਨੂੰ ਲੱਗਿਆ ਕਿ ਮੈਂ ਆਪੇ ਕਿਉਂ ਨਾ ਕਿਤਾਬਾਂ ਲਿਖਾਂ ਤੇ ਛਾਪਾਂ। ਪਰ ਮੈਂ ਕਿਸ ਤਰ੍ਹਾਂ ਦੀਆਂ ਕਿਤਾਬਾਂ ਜੀ? ਉਹ ਕਿਤਾਬਾਂ ਜਿਨ੍ਹਾਂ ਨੂੰ ਹੱਥਾਂ ਵਿੱਚ ਫੜ ਕੇ, ਜਿਨ੍ਹਾਂ ਨੂੰ ਵੇਖ ਕੇ, ਪੜ੍ਹ ਕੇ, ਸੁਣ ਕੇ, ਗੁਣਗੁਣਾ ਕੇ ਬੱਚੇ ਨੂੰ ਆਪਣੀ ਮਾਂ ਬੋਲੀ ਦਾ ਮਾਣ ਹੋਵੇ ਜੀ, ਤੇ ਉਹਨਾਂ ਨੂੰ ਆਪਣੀ ਮਾਂ ਬੋਲੀ ਨੀਵੀਂ ਨਾ ਲੱਗੇ। ਕਿਉਂਕਿ ਜਦ ਆਪਾਂ ਉਹਨਾਂ ਦੇ ਹੱਥਾਂ ਵਿੱਚ ਲਿਟਰੇਚਰ ਦੇ ਨਾਂ ਤੇ ਨੀਵੇਂ ਪੱਧਰ ਦੀਆਂ ਕਿਤਾਬਾਂ ਫੜਾਉਂਦੇ ਆ, ਅੰਗਰੇਜ਼ੀ ਦੀਆਂ ਇੰਨੀਆਂ ਸੋਹਣੀਆਂ ਸੋਹਣੀਆਂ ਕਿਤਾਬਾਂ, ਪਰ ਪੰਜਾਬੀ ਦੀਆਂ ਬੇਰੰਗ ਕਿਤਾਬਾਂ ਜਿਹੜੀਆਂ ਸਚਿੱਤਰ ਨਹੀਂ ਹੈਗੀਆਂ, ਜਿਹਨਾਂ ਬੋਲੀ ਇੰਟਰਸਟਿੰਗ ਨਹੀਂ ਲੱਗਦੀ ਉਹਨਾਂ ਨੂੰ, ਜਿਨ੍ਹਾਂ ਨੂੰ ਬੱਚੇ ਜੁੜਦੇ ਹੀ ਨਹੀਂ ਉਹਨਾਂ ਦੇ ਨਾਲ, ਜਿਨ੍ਹਾਂ ਦੇ ਮਤਲਬ ਖਿੱਚਦੇ ਹੀ ਨਹੀਂ, ਉਹ ਜਦ ਉਹਨਾਂ ਦੇ ਹੱਥ ਵਿੱਚ ਫੜਾਉਂਦੇ ਆ ਤੇ ਉਹਨਾਂ ਨੂੰ ਬੱਚਿਆਂ ਨੂੰ ਆਪਾਂ ਕੀ ਮੈਸੇਜ ਦਿੰਦੇ ਹਾਂ ਕਿ ਤੁਹਾਡੀ ਬੋਲੀ ਜਿਹੜੀ ਹੈ ਉਹ ਨੀਵੀਂ ਹੈ, ਸੈਕਿੰਡ ਹੈਂਡ ਹੈ। ਤੇ ਮੈਂ ਚਾਹੁੰਦੀ ਸੀ ਕਿ ਆਪਣੇ ਬੱਚਿਆਂ ਨੂੰ, ਇੱਥੇ ਦੇ ਬੱਚਿਆਂ ਨੂੰ, ਡਾਇਸਪੋਰਾ ਦੇ ਬੱਚਿਆਂ ਨੂੰ, ਜਿਹੜੇ ਇੱਥੇ ਮੈਂ ਆਪਣੀ ਧੀ ਦੇ ਨਾਲ ਹੀ ਦੂਜੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਕਿਤਾਬਾਂ ਤਿਆਰ ਕਰਕੇ ਦੇਵਾਂ ਕਿ ਉਹਨਾਂ ਦੇ ਹੱਥ ਉਹਨਾਂ ਨੂੰ ਲੱਗੇ ਕਿ ਨਹੀਂ, ਸਾਡੀ ਬੋਲੀ ਇੰਨੀ ਸੋਹਣੀ ਹੈ, ਸਾਡੀ ਲਿਪੀ ਇੰਨੀ ਸੋਹਣੀ ਹੈ। ਤਾਂ ਮੈਂ ਕਿਤਾਬਾਂ ਵਿੱਚ ਜਿਹੜੀ ਰਾਈਟਿੰਗ ਹੈਗੀ ਹੈ, ਜਿਹੜੀ ਇਬਾਰਤ ਹੈਗੀ, ਟੈਕਸਟ ਹੈਗੀ ਹੈ, ਤੇ ਜਿਹੜੀਆਂ ਮੂਰਤਾਂ ਹੈਗੀਆਂ, ਸਾਰਾ ਕੁਛ ਇੰਨਾ ਤਾਲਮੇਲ ਔਰ ਸੋਹਣੇ ਤਰੀਕੇ ਦੇ ਨਾਲ ਮੈਂ ਤਿਆਰ ਕੀਤੀਆਂ ਕਿਤਾਬਾਂ ਕਿ ਬੱਚਿਆਂ ਨੂੰ ਦੇਖ ਕੇ ਲੱਤ ਆਪਣੇ ਆਪ ਪਿੱਛੇ ਚਲੇ ਆਉਂਦੇ ਆ ਜੀ। ਤਾਂ ਇਹ ਮੇਰਾ ਥੋੜਾ ਜਿਹਾ ਪਿਛੋਕੜ ਹੈ ਕਿ ਮੈਂ ਕਿਉਂ ਪ੍ਰੋਜੈਕਟ ਸਟਾਰਟ ਕੀਤਾ। ਤੇ ਹੁਣ ਜਿਹੜਾ 5 ਸਾਲ ਪਹਿਲਾਂ ਅਸੀਂ ਜਿਹੜੀ ਫਸਟ 3 ਬੁੱਕਸ ਸੀਗੀਆਂ, ਸਾਡੀ ਕਿਤਾਬਾਂ ਸੀਗੀਆਂ, ਬੋਰਡ ਬੁੱਕਸ ਛਪਾਈਆਂ ਸੀ, ਗੱਤੇ ਦੀਆਂ ਕਿਤਾਬਾਂ, ਕਿਉਂਕਿ ਧੀ ਰਾਣੀ 2 ਸਾਲ ਦੀ ਸੀ। ਤੇ ਉਹ ਮੈਂ ਚਾਹੁੰਦੀ ਸੀ ਕਿ ਛੋਟੇ ਬੱਚਿਆਂ ਨੂੰ ਕਿਤਾਬਾਂ ਜਿਹੜੀਆਂ ਬੋਰਡ ਬੁੱਕਸ ਹੁੰਦੀਆਂ ਨੇ ਇੱਥੇ ਉਹਨਾਂ ਦੇ ਹੱਥਾਂ ਵਿੱਚ ਆਉਣ, ਕਿਉਂਕਿ ਪੰਜਾਬੀ ਬੋਲੀ ਦੀ ਬੋਰਡ ਬੁੱਕਸ ਨਹੀਂ ਸੀਗੀਆਂ ਜੀ ਉਸ ਵੇਲੇ ਉਪਲਬਧ। ਤੇ ਮੈਂ ਚਾਹੁੰਦੀ ਸੀ ਕਿ ਬੱਚੇ ਉਹਨਾਂ ਨੂੰ ਖਿਡੌਣੇ ਵਾਂਗ ਉਹਨਾਂ ਦੇ ਨਾਲ ਖੇਡਣ ਵੀ ਤੇ ਉਹਨਾਂ ਦੇ ਨਾਲ ਪੜ੍ਹਨ ਵੀ, ਪੇਰੈਂਟਸ ਉਹਨਾਂ ਨੂੰ ਪੜ੍ਹ ਕੇ ਵੀ ਸੁਣਾਉਣ ਤੇ ਬੱਚਿਆਂ ਨੂੰ ਚੰਗੀਆਂ ਲੱਗਣ, ਬੱਚਿਆਂ ਨੂੰ ਖਿੱਚਣ ਆਪਣੇ ਵੱਲ। ਤੇ ਬੋਰਡ ਬੁੱਕਸ ਤਿਆਰ ਕੀਤੀਆਂ, 5 ਬੋਰਡ ਬੁੱਕਸ ਹੁਣ ਸਾਡੇ ਕੋਲ। ਉਸ ਤੋਂ ਬਾਅਦ ਮੈਂ ਅੱਗੇ ਉਹਨਾਂ ਦਾ ਪੱਧਰ ਵਧਾਉਂਦੀ ਗਈ ਤੇ ਹੁਣ ਸਾਡੇ ਕੋਲ ਕੁੱਲ ਮਿਲਾ ਕੇ 9 ਕਿਤਾਬਾਂ ਛਪ ਗਈਆਂ ਨੇ, ਜਿਹੜੀ ਕਿ ਤੁਹਾਡੀ ਮਤਲਬ ਨਵਜੰਮੇ ਬੱਚੇ ਤੋਂ ਲੈ ਕੇ 12 ਸਾਲ ਦੇ ਬੱਚੇ, 12-13 ਸਾਲ ਦੇ ਬੱਚੇ ਉਹਨਾਂ ਦਾ ਲਾਹਾ ਲੈ ਸਕਦੇ ਆ ਤੇ ਉਹ ਉਹਨਾਂ ਨੂੰ ਪੌੜੀਆਂ ਵਾਂਗ ਵਰਤ ਸਕਦੇ ਆ ਅੱਗੇ ਪੰਜਾਬੀ ਸਿੱਖਣ ਜੀ। ਤੇ ਜਿਹੜਾ ਇਹ ਪ੍ਰੋਜੈਕਟ ਤੁਹਾਡੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਪੰਜਾਬੀ ਨਾਲ ਬੱਚਿਆਂ ਨੂੰ ਜੋੜਨ ਦਾ, ਇਹਦੇ ਵਿੱਚ ਰਿਸਪੌਂਸ ਤੁਹਾਨੂੰ ਕਿਵੇਂ ਦਾ ਮਿਲਿਆ? ਜੇ ਪਿਛਲੇ 50 ਸਾਲਾਂ ਦੀ ਗੱਲ ਕਰਨੀ ਹੋਵੇ, ਤੁਸੀਂ ਕਿਤਾਬਾਂ ਦਾ ਵੇਰਵਾ ਵੀ ਸਾਨੂੰ ਦਿੱਤਾ, ਜਿਹੜੇ ਪੇਰੈਂਟਸ ਹੈਗੇ ਨੇ ਜਾਂ ਓਵਰਆਲ ਕਮਿਊਨਿਟੀ ਦਾ ਰਿਸਪੌਂਸ ਕਿਵੇਂ ਦਾ ਦੇਖਣ ਨੂੰ ਮਿਲਿਆ ਇਹਦੇ ਵਿੱਚ? ਹਰ ਕੰਮ ਵਿੱਚ ਦੋਵੇਂ ਚੀਜ਼ਾਂ ਹੁੰਦੀਆਂ, ਪੋਜ਼ਿਟਿਵ ਵੀ ਹੁੰਦਾ, ਨੈਗੇਟਿਵ ਵੀ ਹੁੰਦਾ ਹੈ। ਜੋ ਜਿਹੜਾ ਪੱਖ ਤੁਸੀਂ ਵੇਖਣਾ ਚਾਹੋ ਵੇਖ ਸਕਦੇ ਹੋ। ਤੇ ਜੇ ਰਿਸਪੌਂਸ ਚੰਗਾ ਨਹੀਂ ਹੁੰਦਾ ਤੇ 5 ਸਾਲ ਤੱਕ, 50 ਸਾਲਾਂ ਤੱਕ ਗੱਲ ਅੱਗੇ ਵੱਧਦੀ ਨਹੀਂ। ਉਹ 1 ਸਾਲ ਬਾਅਦ ਮੈਂ ਆਪਣਾ ਸ਼ੌਕ ਪੂਰਾ ਕਰਕੇ, ਫਸਟ ਐਡੀਸ਼ਨ ਕਰਕੇ ਮੈਂ ਕੰਮ ਬੰਦ ਕਰ ਦੇਣਾ ਸੀਗਾ। ਪਰ ਪਿਛਲੇ 5 ਸਾਲਾਂ ਵਿੱਚ ਜਿੱਦਾਂ ਤੁਸੀਂ ਦਰਸ਼ਕਾਂ ਨੂੰ ਦੱਸਿਆ ਕਿ ਮੈਂ ਆਪਣਾ ਕੰਮ ਛੱਡ ਕੇ 2 ਸਾਲ ਪਹਿਲਾਂ ਇਹਦੇ ਵਿੱਚ ਲੱਗ ਗਈ ਹਾਂ, ਤਾਂ ਮਤਲਬ ਹੈ ਕਿ ਬਹੁਤ ਹੁੰਗਾਰਾ ਮਿਲ ਰਿਹਾ
ਤੇ ਪਿਆਰ, ਬਹੁਤ ਪਿਆਰ ਮਿਲ ਰਿਹਾ ਮੈਨੂੰ ਪੇਰੈਂਟਸ ਵੱਲੋਂ, ਬੱਚਿਆਂ ਵੱਲੋਂ, ਤੇ ਬੱਚੇ ਜੁੜ ਰਹੇ ਨੇ ਪੰਜਾਬੀ ਬੋਲੀ ਦੇ ਨਾਲ। ਹੁਣ ਸਾਡੀ ਜਿਹੜੀਆਂ 9 ਕਿਤਾਬਾਂ, 27,000 ਕਿਤਾਬਾਂ ਛਪ ਚੁੱਕੀਆਂ ਨੇ 9 ਵੋਲੀਅਮਸ ਵਿੱਚ ਜੀ। ਤੇ ਮੈਂ ਥਾਂ ਥਾਂ ਜਾ ਕੇ ਸਟੋਰੀ ਟੈਲਿੰਗ ਸੈਸ਼ਨਸ ਕਰਦੀ ਹਾਂ, ਬੱਚਿਆਂ ਨੂੰ ਕਹਾਣੀਆਂ ਸੁਣਾਉਂਦੀ ਹਾਂ ਆਪਣੀ ਕਿਤਾਬਾਂ ਵਿੱਚੋਂ, ਤੇ ਪੇਰੈਂਟਸ ਨੂੰ, ਮਾਂ ਪਿਓ ਨੂੰ ਦੱਸਦੀ ਹਾਂ ਕਿ ਮਾਂ ਬੋਲੀ ਦੇ ਨਾਲ ਬੱਚਿਆਂ ਨੂੰ ਜੋੜਨਾ ਕਿਉਂ ਜ਼ਰੂਰੀ ਹੈ ਜੀ। ਡਾਇਸਪੋਰਾ ਵਿੱਚ ਸਾਡਾ ਚੈਲੰਜ ਇਹ ਹੈ ਕਿ ਸਿੱਖ ਕਮਿਊਨਿਟੀ ਦੀ ਗੱਲ ਕਰੀਏ ਤੇ ਕਿ ਅਸੀਂ ਸੋਚਦੇ ਹਾਂ ਕਿ ਇੱਥੇ ਬੱਚਿਆਂ ਨੂੰ ਬਹੁਤ ਔਖਾ ਦੋਵੇਂ ਚੀਜ਼ਾਂ ਦੇ ਨਾਲ ਜੋੜ ਕੇ ਰੱਖਣਾ, ਇੱਕ ਤੇ ਬੋਲੀ ਦੇ ਨਾਲ ਵੀ ਤੇ ਦੂਜਾ ਧਰਮ ਦੇ ਨਾਲ ਵੀ ਜੀ। ਤੇ ਕਈ ਪੇਰੈਂਟਸ ਜਿਹੜੇ ਹੈਗੇ ਆ ਉਹ ਇੰਨੇ ਜਾਗਰੂਕ ਹੋਣ ਦੇ ਬਾਵਜੂਦ ਉਹ ਸੋਚਦੇ ਆ ਕਿ ਚਲੋ ਆਪਾਂ ਕਿਸੇ ਤਰ੍ਹਾਂ ਸਿੱਖੀ ਦੇ ਨਾਲ ਜੋੜ ਲਈਏ, ਉਹਨਾਂ ਨੂੰ ਇੰਨਾ ਹੀ ਬਥੇਰਾ ਹੈ ਪੰਜਾਬੀ ਬੋਲੀ, ਇਹ ਤੇ ਬਹੁਤ ਔਖਾ ਕੰਮ ਹੈ। ਕਿਉਂਕਿ ਇੱਥੇ ਹਵਾ ਵਿੱਚ ਬੱਚੇ ਜਿਹੜੇ ਅੰਗਰੇਜ਼ੀ ਵਿੱਚ ਸਾਹ ਲੈਂਦੇ ਆ, ਤੇ ਬੋਲੀ ਦਾ ਜਿਹੜਾ ਚੈਲੰਜ ਹੈ ਬੱਚਿਆਂ ਨੂੰ ਬੋਲੀ ਦੇ ਨਾਲ ਜੋੜਨਾ, ਉਹ ਬਹੁਤ ਅਣਥੱਕ ਕੰਮ ਹੈਗਾ। ਉਹ ਮਤਲਬ ਤੁਸੀਂ ਲੱਗੇ ਰਹੋ, ਬੱਚਾ ਜਦ ਸਕੂਲ ਤੋਂ ਆਉਂਦਾ ਹੈ ਤੇ ਉਹ ਅੰਗਰੇਜ਼ੀ ਵਿੱਚ ਸ਼ੁਰੂ ਹੁੰਦਾ ਤੁਹਾਡੇ ਨਾਲ ਗੱਲ ਕਰਨਾ, ਤੇ ਤੁਸੀਂ ਉਹਦੇ ਨਾਲ ਜੂਝਦੇ ਰਹੋ, ਲੜਦੇ ਰਹੋ, ਤੇ 1 ਘੰਟੇ ਵਿੱਚ ਜਾ ਕੇ ਉਹ ਫਿਰ ਪੰਜਾਬੀ ਵਿੱਚ ਆ ਕੇ ਮੁੜਦਾ। ਜੇ ਤੁਸੀਂ ਉੱਥੇ ਹੀ ਹਾਰ ਮੰਨ ਲਈ ਕਿ ਨਹੀਂ ਚਲੋ ਆਪਣਾ ਕੰਮ ਪੁਗਾਓ, ਤੁਸੀਂ ਕਿਸੇ ਤਰ੍ਹਾਂ ਬੱਚੇ ਦੇ ਨਾਲ ਗੱਲ ਕਰਨੀ ਹੈ, ਜੋ ਗੱਲ ਕਰੋ ਤੁਸੀਂ, ਤੇ ਤੁਸੀਂ ਜੇ ਅੰਗਰੇਜ਼ੀ ਵਿੱਚ ਉਹਨਾਂ ਦੇ ਨਾਲ ਗੱਲ ਕਰਨੀ ਸ਼ੁਰੂ ਕਰ ਦੋਗੇ ਤੇ ਬੱਚਾ ਪੰਜਾਬੀ ਵਿੱਚ ਆਏਗਾ ਹੀ। ਤੇ ਨਾਲ ਦੂਜਾ ਹੈ ਕਿ ਪੰਜਾਬੀ ਵਿੱਚ ਉਹਨਾਂ ਨੂੰ ਸਿਰਫ ਬੋਲਣਾ ਹੀ ਪੰਜਾਬੀ ਨਹੀਂ ਹੈ, ਪੰਜਾਬੀ ਸਿਖਾਉਣਾ ਨਹੀਂ ਹੈ, ਬੱਚੇ ਨੂੰ ਪੰਜਾਬੀ ਦਾ ਅਦਬ ਪੜ੍ਹ ਕੇ ਸੁਣਾਉਣਾ, ਬੱਚੇ ਨੂੰ ਪੰਜਾਬੀ ਬੋਲੀ ਦੇ ਅੱਖਰਾਂ ਦੇ ਨਾਲ ਜੋੜਨਾ, ਉਹਨੂੰ ਲਿਖਣਾ ਸਿਖਾਉਣਾ, ਉਹਨਾਂ ਦੀ ਵਾਕ ਬਣਤਰ ਸਿਖਾਉਣੀ, ਉਹਦਾ ਲਿਟਰੇਚਰ ਉਹਨਾਂ ਨੂੰ ਪੜ੍ਹਨ ਵਿੱਚ ਦਿਲਚਸਪੀ ਪੈਦਾ ਕਰਨੀ ਪੰਜਾਬੀ ਲਿਟਰੇਚਰ, ਉਹ ਸਾਰਾ ਕੁਝ ਜਿਹੜਾ ਕੰਮ ਬਹੁਤ ਮਿਹਨਤ ਵਾਲਾ ਕੰਮ ਹੈ ਜੀ। ਤੇ ਜਿਹੜੀ ਮੇਰੀਆਂ ਕਿਤਾਬਾਂ ਹੈ ਉਹ they're good tools I would say, ਕਿ ਉਹ ਪੇਰੈਂਟਸ ਨੂੰ ਬਹੁਤ ਚਿਰਾਂ ਬਾਅਦ ਹੱਥ ਲੱਗੀਆਂ ਇਸ ਤਰ੍ਹਾਂ ਦੀਆਂ ਕਿਤਾਬਾਂ ਜਿਹਦੇ ਨਾਲ ਬੱਚੇ ਆਪਣੇ ਆਪ ਕਿਤੇ ਚਲੇ ਆਉਂਦੇ ਆ ਤੇ ਉਹਨਾਂ ਨੂੰ ਪੜ੍ਹਨ ਦਾ ਚਾਅ ਚੜ੍ਹਦਾ। ਤੇ ਪੇਰੈਂਟਸ ਦਾ ਜਿਹੜਾ ਅੱਧਾ ਕੰਮ ਹੈ ਉਹ ਬਹੁਤ ਸੌਖਾ ਹੋ ਗਿਆ ਕਿਤਾਬਾਂ ਕਰਕੇ, ਕਿ ਬੱਚਿਆਂ ਨੂੰ ਲੈ ਕੇ ਆਉਣਾ ਕਿਤਾਬਾਂ ਤੱਕ ਜੀ। ਤੇ ਹਾਂਜੀ, ਬਹੁਤ ਹੁੰਗਾਰਾ ਮਿਲਿਆ, ਬਹੁਤ ਪਿਆਰ ਮਿਲਿਆ, ਤੇ ਬਹੁਤ ਸਾਰੇ ਬੱਚੇ ਪੰਜਾਬੀ ਬੋਲੀ ਦੇ ਨਾਲ ਜੁੜੇ ਹਨ। ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾਓਗੇ, ਵੈਬਸਾਈਟ ਤੇ ਜਾਓਗੇ, ਤੇ ਤੁਹਾਨੂੰ ਬਹੁਤ ਸਾਰੇ ਵੀਡੀਓਜ਼, ਆਡੀਓਜ਼, ਪਿਕਚਰਸ ਗੈਲਰੀ ਵਿੱਚ ਦੇਖਣ ਨੂੰ ਮਿਲ ਜਾਣਗੀਆਂ। ਪੇਰੈਂਟਸ ਦੇ ਲੈਟਰਸ ਆਉਂਦੇ ਮੇਰੇ ਕੋਲ ਕਿ ਸਾਡੇ ਬੱਚੇ ਹੋਰ ਕੋਈ, ਉਹਨਾਂ ਦੇ ਕੋਲ ਸੈਂਕੜੇ ਅੰਗਰੇਜ਼ੀ ਦੀਆਂ ਕਿਤਾਬਾਂ ਹੋਣ ਪਰ ਰੋਜ਼ ਰਾਤ ਤੁਹਾਡੀਆਂ ਕਿਤਾਬਾਂ ਲੈ ਕੇ ਆਉਂਦੇ ਨੇ, ਤੇ ਅਸੀਂ ਉਹਨਾਂ ਨੂੰ ਤੁਹਾਡੀਆਂ ਕਿਤਾਬਾਂ ਸੁਣਦੇ ਥੱਕਦੇ ਨਹੀਂ, ਅੱਕਦੇ ਨਹੀਂ ਜੀ। ਸੁਣ ਕੇ ਚੰਗਾ ਲੱਗਦਾ ਤੇ ਮੈਂ ਹੋਰ ਲੱਗੀ ਰਹਿੰਦੀ ਹਾਂ ਕਿ ਚਲੋ ਅੱਗੇ ਕੰਮ ਵਧਾਈ ਜਾਓ ਤੇ ਬੱਚਿਆਂ ਨੂੰ ਜੋੜੀ ਜਾਓ ਮਾਂ ਬੋਲੀ ਜੀ। ਗੁਰਮੀਤ ਜੀ, ਇਹਨਾਂ ਕਿਤਾਬਾਂ ਦੇ ਵਿੱਚ ਜਾਂ ਜਿਹੜੀਆਂ ਸਟੋਰੀਜ਼ ਹੈਗੀਆਂ ਨੇ ਉਹ ਪੁਰਾਣੀਆਂ ਨੇ, ਪੰਜਾਬ ਦੇ ਨਾਲ ਰਿਲੇਟਡ ਨੇ, ਜੇ ਥੋੜਾ ਜਿਹਾ ਉਹਦੇ ਕੰਟੈਂਟ ਬਾਰੇ ਤੁਸੀਂ ਸਾਨੂੰ ਦੱਸ ਸਕੋ। ਹਾਂਜੀ ਹਾਂਜੀ, ਜ਼ਰੂਰ। ਜਿਹੜੀ ਜਦ ਮੈਂ 7 ਸਾਲ ਪਹਿਲਾਂ ਸੋਚਿਆ ਇਸ ਪ੍ਰੋਜੈਕਟ ਦੇ ਬਾਰੇ, ਤੇ ਮੇਰੇ ਕੋਲ ਬਹੁਤ ਚੋਇਸਿਸ ਸੀਗੀਆਂ ਕਿ ਮੈਂ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਅਦਬ ਦੇਵਾਂ, ਕਿਸ ਤਰ੍ਹਾਂ ਦਾ ਮਟੀਰੀਅਲ ਦੇਵਾਂ। ਤੇ ਮੈਂ ਬਹੁਤ ਕੁਝ ਸੋਚ ਸਮਝ ਕੇ ਲੋਕ ਕਹਾਣੀਆਂ ਜਾਂ ਬਾਤਾਂ ਵੀ ਕਹਿੰਦੇ ਆਪਾਂ ਉਹਨਾਂ ਨੂੰ ਪੰਜਾਬੀ ਵਿੱਚ, ਜਿਹਨਾਂ ਨੂੰ ਇੰਗਲਿਸ਼ ਵਿੱਚ ਅਸੀਂ ਫੋਕ ਟੇਲਸ ਕਹਿੰਦੇ ਆ, ਫੋਕਲੋਰ, ਫੋਕ ਟੇਲਸ ਜੀ, ਉਹ ਚੁਣਿਆ ਮੈਂ ਆਪਣਾ ਵਿਸ਼ਾ। ਤੇ ਜਿਹੜੀ ਮੇਰੀ ਸੀਰੀਜ਼ ਹੈ ਫੈਸੀਨੇਟਿੰਗ ਫੋਕ ਟੇਲਸ ਆਫ ਪੰਜਾਬ, ਉਹ ਪੰਜਾਬ ਦੀ ਲੋਕ ਕਹਾਣੀਆਂ ਨੂੰ ਡਾਕੂਮੈਂਟ ਕਰ ਰਹੀ ਹੈ। ਤੇ ਉਹਦਾ ਕਾਰਨ ਹੈ ਕਿ ਜਿਹੜੀ ਮੇਰੀ ਖੋਜ ਪੜਚੋਲ ਹੈ ਤੇ ਮੇਰੀ ਸੋਚ ਹੈ ਕਿ ਜਿਹੜੀਆਂ ਸਾਡੀਆਂ ਲੋਕ ਕਹਾਣੀਆਂ ਨੇ ਉਹਦੇ ਵਿੱਚ ਸਾਡੇ ਅਮੀਰ ਵਿਰਸੇ ਦੇ ਦਰਸ਼ਨ ਹੁੰਦੇ ਨੇ, ਤੇ ਸਾਡੀ ਜੁਗਾਂ ਪੁਰਾਣੀ ਠੇਠ ਬੋਲੀ, ਦੈਟਸ ਦ ਕੀਵਰਡ, ਠੇਠ ਬੋਲੀ ਧੜਕਦੀ ਸੁਣਦੀ ਹੈ ਜੀ। ਤੇ ਨਾਲ ਹੀ ਜਿਹੜੀਆਂ ਲੋਕ ਕਹਾਣੀਆਂ ਹਨ ਉਹ ਹਾਸੇ ਠੱਠੇ ਵਿੱਚ ਬੱਚਿਆਂ ਨੂੰ ਆਪਣੀਆਂ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਹਨ, ਸਦਾਚਾਰਕ ਸੱਭਿਅਕ ਕਦਰਾਂ ਕੀਮਤਾਂ, ਉਹ ਵੀ ਸਿਖਾ ਜਾਂਦੀਆਂ ਨੇ। ਤੇ ਮੈਨੂੰ ਜਿਹੜੀਆਂ ਇਹ ਬਾਤਾਂ ਹੈ ਉਹਨਾਂ ਦੀ ਨਿੱਕੀ ਨਿੱਕੀ ਸਿੱਖਿਆਵਾਂ ਵਿੱਚ ਨਾਨਕ ਬਾਣੀ, ਸੂਫੀ ਬਾਣੀ ਬੋਲਦੀ ਸੁਣਦੀ ਹੈ। ਤੇ ਸਾਡੀ ਬੋਲੀ ਜਿਹੜੀ ਹੈ ਇੰਨੀ ਖੁਸ਼ਬੂ ਵਾਲੀ, ਏਡੀ ਮਹਿਕ ਆਉਂਦੀ ਹੈ ਇਹ ਬਾਤਾਂ ਵਿੱਚ। ਤੇ ਐਸਾ ਲੱਗਦਾ ਕਿ ਇਸ ਬੋਲੀ ਵਿੱਚ ਜਿਹੜੀ ਸਾਡੇ ਪਿੰਡਾਂ ਦੀ ਬੋਲੀ ਹੈ, ਜਿਹੜੀ ਆਪਣੀ ਮਿੱਟੀ ਦੇ ਨਾਲ ਜੋੜਦੀ ਹੈ, ਉਸੇ ਲੈਅ ਵਿੱਚ ਸਾਡੇ ਵੱਡ ਵਡੇਰੇ ਵੀ ਬੋਲਦੇ ਹੋਣਗੇ।
ਔਰ ਇਹ ਬਾਤਾਂ ਹੀ ਸਾਡੇ ਬਾਬਾ ਨਾਨਕ ਬਾਬਾ ਫਰੀਦ ਵੀ ਸੁਣਦੇ ਸੁਣਦੇ ਵੱਡੇ ਹੋਏ ਹੋਣੇ ਆ ਜੀ। ਤੇ ਜਿਹੜੇ ਬੱਚੇ ਹਨ ਇਹ ਬਾਤਾਂ ਦੇ ਨਾਲ ਸਹਿਜ ਰੂਪ ਨਾਲ ਹੀ ਪਿਆਰ ਪਾ ਲੈਂਦੇ ਹਨ ਤੇ ਜਿਹੜੀਆਂ ਕਦਰਾਂ ਕੀਮਤਾਂ ਇਹ ਬੱਚੇ ਖੇਡ ਖੇਡ ਵਿੱਚ ਸਿੱਖਦੇ ਆ ਇਹਨਾਂ ਦੇ ਥਰੂ ਤੇ ਜਿਹੜੀ ਹੈ ਦੋਸਤੀ ਉਹਨਾਂ ਦੇ ਨਾਲ ਪਾ ਲੈਂਦੇ ਨੇ ਇਹ ਬਾਤਾਂ ਉਹ ਉਮਰ ਭਰ ਲੱਗਦੀ ਹੈ ਨਿਭਦੀ ਹੈ। ਤੇ ਜਿਹੜੀਆਂ ਦੂਜੀ ਗੱਲ ਹੈ ਕਿ ਜਿਹੜੀਆਂ ਬਾਤਾਂ ਇਹ ਗੁਣਗੁਣਾਉਂਦੀਆਂ ਨੇ ਮਨ ਪਰਚਾਉਂਦੀਆਂ ਨੇ ਬੱਚਿਆਂ ਦਾ ਤੇ ਇਹਨਾਂ ਵਿੱਚ ਜਿਹੜੀ ਪੰਜਾਬੀ ਬੋਲੀ ਦੀ ਬੀਟ ਹੈ ਨਾ ਜਿਹੜੀ ਉਹਦਾ ਰਿਦਮ ਹੈ ਉਹ ਵੀ ਜਿਉਂਦਾ ਜਾਗਦਾ ਹੈ ਤੇ ਇਹ ਬੱਚਿਆਂ ਦੇ ਦਿਮਾਗ ਵਿੱਚ ਵਸ ਜਾਂਦੀਆਂ ਨੇ। ਤੇ ਮੈਨੂੰ ਜਿਹੜੀ ਮੈਂ ਫਸਟ ਜਿਹੜੀ ਬਾਤ ਡਾਕੂਮੈਂਟ ਕੀਤੀ ਹੈ ਉਹ ਜਿਹੜੀ ਤੇ ਪਿੱਪਲ ਦੀ ਉਹ ਮੈਂ ਆਪਣੀ ਨਾਨੀ ਕੋਲ ਸੁਣੀ ਸੀ ਜੀ। ਤੇ ਮੈਂ ਵੱਡੀ ਹੋ ਗਈ ਉਹ ਮੈਂ ਕੋਈ ਕਿਤਾਬ ਨਹੀਂ ਸੀ ਮੇਰੇ ਕੋਲ ਪਰ ਮੈਂ ਵੱਡੀ ਹੋ ਗਈ ਤਾਂ ਮੈਨੂੰ ਯਾਦ ਸੀਗੀ ਤੇ ਮੇਰਾ ਜਿਹੜਾ ਬੇਟਾ ਪੁੱਤਰ ਛੋਟਾ ਸੀਗਾ ਤੇ ਮੈਂ ਉਹਨੂੰ ਸੁਣਾਉਂਦੀ ਹੁੰਦੀ ਸੀਗੀ ਤੇ ਉਹ ਖਾਣ ਵਿੱਚ ਜਿੱਦਾਂ ਕਮਜ਼ੋਰ ਸੀਗਾ ਥੋੜਾ ਜਿਹਾ ਤੇ ਉਹ ਸੁਣਦਾ ਸੀਗਾ ਤੇ ਉਹਦਾ ਮੂੰਹ ਅੱਡਿਆ ਰਹਿ ਜਾਂਦਾ ਸੀਗਾ। ਉਹ ਇੰਨੀ ਚੰਗੀ ਲੱਗਦੀ ਸੀ ਉਹਨੂੰ ਬਾਤ ਕਿ ਮੈਂ ਉਹਨੂੰ ਖਾਂਦੇ ਉਹਨੂੰ ਸੁਣਾਉਂਦੇ ਖਵਾ ਦੇਣਾ ਜੀ। ਤੇ ਹੁਣ ਉਹਨੂੰ ਵੀ ਯਾਦ ਸੀਗੀ ਤੇ ਉਹਨੇ ਬਾਤ ਜਿਹੜੀ ਹੈ ਮੇਰੀ ਧੀ ਨੂੰ ਸੁਣਾਈ ਤੇ ਮੈਨੂੰ ਲੱਗਿਆ ਕਿ ਇਹ ਤੇ ਮਤਲਬ ਇਹ ਕਮਾਲ ਦੀ ਚੀਜ਼ ਹੈ ਕਿ ਜਿਹੜੀ ਬੱਚੇ ਨੂੰ ਬਿਨਾਂ ਕਿਸੇ ਕਿਤਾਬ ਬਿਨਾਂ ਕਿਸੇ ਐਫਰਟ ਦੇ ਯਾਦ ਕਰਾਉਂਦਿਆਂ ਯਾਦ ਰਹਿ ਜਾਂਦੀਆਂ ਨੇ ਇਹ ਕਹਾਣੀ ਤੇ ਇਸ ਕਰਕੇ ਮੈਂ ਲੋਕ ਕਹਾਣੀਆਂ ਜਾਂ ਬਾਤਾਂ ਸੁਣੀਆਂ। ਜੀ ਬਿਲਕੁਲ ਗੁਰਮੀਤ ਜੀ, ਜਿਵੇਂ ਤੁਸੀਂ ਕਿਹਾ ਕਿ ਇਹ ਸੀਨਾ ਬਸੀਨਾ ਜਿਹੜੀ ਗੱਲ ਅੱਗੇ ਤੁਰਦੀ ਹੈ ਸਟੋਰੀ ਟੈਲਿੰਗ ਦੀ, ਇੱਕ ਨੇ ਆਪਣੀ ਅਗਲੀ ਜਨਰੇਸ਼ਨ ਨੂੰ ਤੁਸੀਂ ਸੁਣਾਉਂਦੇ ਹੋ ਦੱਸਦੇ ਹੋ, ਇਹ ਬੜਾ ਚੰਗਾ ਉਪਰਾਲਾ ਹੈਗਾ ਤੁਹਾਡਾ। ਤੇ ਜਿਵੇਂ ਇੱਥੇ ਤੁਸੀਂ ਮਹਿਸੂਸ ਕੀਤਾ ਖਾਸ ਤੌਰ ਤੇ ਜਦੋਂ ਅਸੀਂ ਡਾਇਸਪੋਰਾ ਦੀ ਗੱਲ ਕੀਤੀ ਹੈ ਵੀ ਜਿਹੜੇ ਨਿਆਣੇ ਹੈਗੇ ਆ ਉਹ ਅੰਗਰੇਜ਼ੀ ਦੇ ਵਿੱਚ ਗੱਲਬਾਤ ਜ਼ਿਆਦਾ ਕਰਦੇ ਨੇ ਤੇ ਆਪਣੀ ਬੋਲੀ ਤੋਂ ਕਿਤੇ ਨਾ ਕਿਤੇ ਬਹੁਤਾਤ ਦੇ ਵਿੱਚ ਟੁੱਟੇ ਹੋਏ ਨਜ਼ਰ ਆਉਂਦੇ ਨੇ। ਉੱਥੇ ਜਦੋਂ ਅਸੀਂ ਪੰਜਾਬ ਵੱਲ ਨਜ਼ਰ ਮਾਰਦੇ ਹਾਂ, ਈਸਟ ਪੰਜਾਬ ਤੇ ਵੈਸਟ ਪੰਜਾਬ, ਭਾਵੇਂ ਉਹ ਭਾਰਤੀ ਖਿੱਤੇ ਵਾਲਾ ਪੰਜਾਬ ਹੋਵੇ ਜਾਂ ਇੱਧਰ ਪਾਕਿਸਤਾਨ ਸਾਈਡ ਵਾਲਾ ਪੰਜਾਬ, ਉੱਥੇ ਦਾ ਜਿਹੜਾ ਐਕਸਪੀਰੀਅੰਸ ਹੈਗਾ, ਤੁਸੀਂ ਰੀਸੈਂਟਲੀ ਪਾਕਿਸਤਾਨ ਵੀ ਜਾ ਕੇ ਆਏ ਹੋ, ਉੱਥੇ ਵੀ ਤੁਸੀਂ ਇਸ ਪ੍ਰੋਜੈਕਟ ਨੂੰ ਲੈ ਕੇ ਕੰਮ ਕੀਤਾ, ਉੱਥੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੀ ਸਮਝਦੇ ਹੋ, ਉੱਥੋਂ ਦਾ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ? ਸਭ ਤੋਂ ਪਹਿਲੀ ਗੱਲ ਤੇ ਜਦ ਮੈਂ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਉਪਰਾਲਾ ਤੇ ਇੱਥੇ ਦੇ ਬੱਚਿਆਂ ਨੇ ਮੈਂ ਸੋਚਿਆ ਸੀਗਾ ਕਿ ਪੰਜਾਬ ਦੇ ਬੱਚੇ ਤੇ ਜੁੜੇ ਹੀ ਹੁੰਦੇ ਪੰਜਾਬੀ ਬੋਲੀ ਦੇ ਨਾਲ, ਉੱਥੇ ਤੇ ਹਵਾ ਵਿੱਚ ਪੰਜਾਬੀ ਹੈ ਜਿੱਦਾਂ ਇੱਥੇ ਅੰਗਰੇਜ਼ੀ ਆ ਜੀ। ਪਰ ਮੈਂ ਪਿਛਲੇ ਸਾਲ 2017 ਵਿੱਚ ਗਰਮੀਆਂ ਵਿੱਚ ਪੰਜਾਬ ਦੀ ਈਸਟ ਪੰਜਾਬ ਚੜ੍ਹਦੇ ਪੰਜਾਬ ਤੇ ਉੱਥੇ ਮੈਨੂੰ ਪੰਜਾਬੀ ਬੋਲੀ ਦਾ ਜੋ ਹਾਲ ਨਜ਼ਰ ਆਇਆ ਮੇਰਾ ਦਿਲ ਬਹੁਤ ਦੁਖਿਆ। ਸ਼ਹਿਰਾਂ ਵਿੱਚ ਬੱਚੇ ਪੰਜਾਬੀ ਕੰਪਲੀਟਲੀ ਭੁੱਲ ਚੁੱਕੇ ਹਨ। ਉਹਨਾਂ ਦੇ ਮਾਪੇ ਵੀ ਉਹਨਾਂ ਦੇ ਨਾਲ ਹਿੰਦੀ ਵਿੱਚ ਗੱਲ ਕਰਨ ਨੂੰ ਤਰਜੀਹ ਦਿੰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਹੜੀ ਪੰਜਾਬੀ ਬੋਲੀ ਹੈ ਉਹ ਨੀਵੀਂ ਹੈ, ਅੰਗਰੇਜ਼ੀ ਸਭ ਤੋਂ ਉੱਤੇ ਹੈ, ਅੰਗਰੇਜ਼ੀ ਨਹੀਂ ਨਾ ਆਵੇ ਤਾਂ ਤੁਸੀਂ ਹਿੰਦੀ ਨਾਲ ਕੰਮ ਕਰ ਲਓ। ਕਿਉਂਕਿ ਬੱਚਿਆਂ ਨੇ ਅੱਗੇ ਗਲੋਬਲ ਕਮਿਊਨਿਟੀ ਵਿੱਚ ਵਿਚਰਨਾ ਹੈਗਾ ਕਿ ਉਹਨਾਂ ਨੂੰ ਹਿੰਦੀ ਚੰਗੀ ਆਉਣੀ ਚਾਹੀਦੀ ਹੈ। ਤੇ ਤੀਜੇ ਨੰਬਰ ਤੇ ਪੰਜਾਬੀ ਰਹਿ ਜਾਂਦੀ ਹੈ, ਜਿੱਦਾਂ ਨਾ ਕੋਈ ਉੱਥੇ ਥਾਂ ਰਹਿ ਗਿਆ ਸ਼ਹਿਰਾਂ ਵਿੱਚ, ਨਾ ਮਾਣ ਹੈ ਲੋਕਾਂ ਨੂੰ ਆਪਣੀ ਬੋਲੀ ਦਾ, ਨਾ ਉਹ ਬੱਚਿਆਂ ਨੂੰ ਸਿਖਾਉਣ ਵਾਸਤੇ ਕੋਈ ਉਦਮ ਕਰਦੇ। ਤੇ ਦੂਜੀ ਚੀਜ਼ ਮੈਂ ਨੋਟਿਸ ਕੀਤੀ ਕਿ ਜਦੋਂ ਉਹਨਾਂ ਦੇ ਨਾਲ ਗੱਲ ਕਰੋ ਕਿ ਪੰਜਾਬੀ ਬੋਲੀ ਤੁਸੀਂ ਮਤਲਬ ਕਿਉਂ ਨਹੀਂ ਪੜ੍ਹਦੇ ਸੁਣਦੇ ਤੇ ਪੜ੍ਹਾਉਂਦੇ ਬੱਚਿਆਂ ਨੂੰ, ਜਾਂ ਤੇ ਕਹਿੰਦੇ ਆ ਕਿ ਉਹਨਾਂ ਦਾ ਐਕਸਕਿਊਜ਼ ਹੁੰਦਾ ਗਵਰਨਮੈਂਟ ਕੁਛ ਨਹੀਂ ਕਰਦੀ ਸੀ, ਜਾਂ ਸਕੂਲ ਵਿੱਚ ਮਨਾਈ ਹੈ ਜੀ, ਜਾਂ ਫਿਰ ਕਹਿ ਦਿੰਦੇ ਆ ਜੀ ਕਮੇਟੀ ਗੁਰਦੁਆਰਾ, ਤਿੰਨ ਬਲੇਕ ਫੈਕਟਰਸ ਹੁੰਦੇ ਆ ਉਹਨਾਂ ਦੇ, ਇੱਕ ਤਾਂ ਗਵਰਨਮੈਂਟ ਕੁਛ ਨਹੀਂ ਕਰਦੀ, ਇੱਕ ਤਾਂ ਸਕੂਲ ਕੁਛ ਨਹੀਂ ਕਰਦੇ ਤੇ ਦੂਜਾ ਸਕੂਲ ਵਿੱਚ ਮਨਾਈ ਹੈ ਤੇ ਤੀਜਾ ਜਿਹੜਾ ਆਪਣਾ ਕਮੇਟੀ ਕੁਛ ਨਹੀਂ ਕਰਦੀ, ਐਜੂਕੇਸ਼ਨ ਕੁਛ ਨਹੀਂ ਕਰਦੀ। ਉਹਨਾਂ ਨੂੰ ਕੁਛ ਤੁਸੀਂ ਆਪ ਕੀ ਕਰਦੇ ਆ ਤੇ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ। ਤੇ ਪਿੰਡਾਂ ਵਿੱਚ ਜਾ ਕੇ ਦੇਖਿਆ ਤੇ ਮੈਂ ਮੇਰੀ 1.5 ਮਹੀਨੇ ਦੀ ਗੇੜੀ ਸੀ ਪੰਜਾਬੀ ਦੇ, ਉਹਦੇ ਵਿੱਚ ਮੈਂ 40 ਕੁ ਦਿਨ ਪਿੰਡਾਂ 'ਚ ਰਹੀ ਹਾਂ ਤੇ ਪਿੰਡਾਂ ਵਿੱਚ ਵੀ ਜਾ ਕੇ ਦੇਖਿਆ ਤੇ ਪੰਜਾਬੀ ਬੋਲੀ ਬੋਲਣੇ ਤੇ ਹੈਗੀ ਹੈ, ਬੋਲਦੇ ਤੇ ਪੰਜਾਬੀ ਵਿੱਚ ਹੀ ਹਨ ਬੱਚੇ, ਪਰ ਉਹ ਪੂਰੇ ਨਾ ਅੱਜ ਕੱਲ੍ਹ ਉੱਥੇ ਟੀਵੀ ਆ ਗਿਆ ਤੇ ਟੀਵੀ ਵਿੱਚ ਆਪਣਾ ਅੰਗਰੇਜ਼ੀ ਵਿੱਚ ਹਿੰਦੀ ਵਿੱਚ ਕਾਰਟੂਨ ਵੇਖਦੇ ਆ, ਹਿੰਦੀ ਵਿੱਚ ਬੱਚੇ। ਤੇ ਉੱਥੇ ਮੈਨੂੰ ਲੱਗਿਆ ਕਿ ਕਿਸੇ ਨੂੰ ਇੰਨੀ ਸੋਚ ਨਹੀਂ ਆਈ ਕਿ ਇੰਨੇ ਕਾਰਟੂਨ ਦੇਖੇ, ਕਾਰਟੂਨ ਚੈਨਲ ਜਿਹੜੇ ਸੀਗੇ
ਉਹ ਹਰ ਬੋਲੀ ਵਿੱਚ ਇੰਡੀਆ ਦੀ ਹਰ ਬੋਲੀ ਵਿੱਚ ਸੀਗੇ, ਮਰਾਠੀ ਵਿੱਚ ਸੀਗੇ, ਗੁਜਰਾਤੀ ਵਿੱਚ ਸੀਗੇ, ਅੰਗਰੇਜ਼ੀ ਵਿੱਚ ਸੀਗੇ, ਹਿੰਦੀ ਵਿੱਚ ਸੀਗੇ, ਪਰ ਪੰਜਾਬੀ ਵਿੱਚ ਨਹੀਂ ਜੀ। ਮੈਂ ਕਿਹਾ ਦੇਖੋ ਕਿ ਸਾਡੇ ਲੋਕਾਂ ਨੂੰ ਇੰਨੀ ਸਮਝ ਨਹੀਂ ਹੈ ਕਿ ਆਪਣੇ ਬੱਚੇ, ਜਦ ਹੁਣ ਬੱਚਿਆਂ ਨੂੰ ਟੀਵੀ ਔਰ ਮੋਬਾਈਲ ਡਿਵਾਈਸ ਦੇ ਅੱਗੇ ਤੁਸੀਂ ਦਿਖਾਈ ਦਿੱਤਾ ਤੇ ਪੰਜਾਬੀ ਦਾ ਕੰਟੈਂਟ ਹੀ ਦੇ ਦਿਓ ਤੁਸੀਂ। ਉੱਥੇ ਦੇਖਿਆ, ਉੱਥੇ ਜਿਹੜੇ ਪੰਜਾਬੀ ਦਾ ਕੰਟੈਂਟ ਪ੍ਰੋਡਿਊਸ ਕਰ ਰਹੇ ਆ ਬੱਚਿਆਂ ਵਾਸਤੇ, ਉਹਨਾਂ ਦੇ ਕੋਲ ਕੋਈ ਫੰਡਿੰਗ ਨਹੀਂ ਹੈ, ਉਹਨਾਂ ਦੇ ਕੋਲ ਕੋਈ ਸਪੋਰਟ ਨਹੀਂ ਹੈ। ਤੇ ਜਿਹੜੀ ਗਵਰਨਮੈਂਟ ਹੈ ਉਹ ਤੁਹਾਨੂੰ ਪਤਾ ਹੀ ਹੈ, ਪੰਜਾਬ ਸਰਕਾਰ ਤੇ ਕੁਝ ਪੰਜਾਬੀ ਬੋਲੀ ਦਾ ਜਿਹੜਾ ਘਾਣ ਹੋ ਰਿਹਾ ਹੈ ਉਹਦੇ ਦੋ ਰੀਜ਼ਨ। ਸਭ ਤੋਂ ਪਹਿਲਾ ਕਾਰਨ ਹੈ, ਤੁਸੀਂ ਆਪਾਂ ਗੱਲ ਕੱਲ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਸੀਗੀ ਕਿ ਪੰਜਾਬੀ ਬੋਲੀ ਨੂੰ ਸਟੇਟ ਸਪੋਰਟ ਨਹੀਂ ਹੈ, ਬਹੁਤ ਚੜ੍ਹਦੇ ਪੰਜਾਬ ਵਿੱਚ ਵੀ, ਲਹਿੰਦੇ ਪੰਜਾਬ ਵਿੱਚ ਜੀ ਜੀ ਬਿਲਕੁਲ। ਮੈਨੂੰ ਲੱਗਦਾ ਹੈ ਕਿ ਸਟੇਟ ਸਪੋਰਟ ਤੋਂ ਵੱਧ ਜਿਹੜਾ ਰੀਜ਼ਨ ਹੈ, ਉਹਦਾ ਕਾਰਨ ਹੈ ਕਿਉਂਕਿ 5000 ਸਾਲ ਤੋਂ ਪੰਜਾਬੀ ਬੋਲੀ ਜਿਹੜੀ ਸਾਡੀ ਰਹਿਤਲ ਹੈ, ਸਾਡਾ ਸੱਭਿਆਚਾਰ ਹੈ, ਉਹ 5000 ਸਾਲ ਜਿਹੜੀ ਸਿੰਧਵਾਦੀ ਦੀ ਵਸਨੀਅਤ ਹੈ, ਇੰਡਸ ਵੈਲੀ ਸਿਵਲਾਈਜੇਸ਼ਨ ਜਿਹਨੂੰ ਕਹਿੰਦੇ ਆ, ਉਹ 5 ਤੋਂ 7000 ਪੁਰਾਣੀ ਦੱਸੀ ਜਾਂਦੀ ਹੈ ਜੀ। 5000 ਸਾਲਾਂ ਤੱਕ ਉਹ ਬੋਲੀ ਔਰ ਤਹਿਜ਼ੀਬ ਸਰਵਾਈਵ ਕਰ ਗਈ, ਪਰ ਹੁਣ ਉਹ ਐਕਸਟੈਂਸ਼ਨ ਦੇ ਵਰਡ ਤੇ ਹੈ। ਤੇ ਉਹਦਾ ਕਾਰਨ ਇਹ ਨਹੀਂ ਹੈ ਕਿ ਸਟੇਟ ਸਪੋਰਟ ਨਹੀਂ ਹੈ, ਉਹਦਾ ਕਾਰਨ ਹੈ ਕਿ ਸਾਨੂੰ ਆਪਣੀ ਬੋਲੀ ਦਾ ਮਾਣ ਨਹੀਂ ਰਹਿ ਗਿਆ, ਅਸੀਂ ਉਦਮ ਨਹੀਂ ਕਰ ਰਹੇ ਹਾਂ। ਤੇ ਤੀਜਾ ਕਾਰਨ ਮੈਨੂੰ ਲੱਗਦਾ ਇਹ ਹੈ ਕਿ ਸਾਡੀ ਦਿਲਚਸਪੀ ਪੜ੍ਹਨ ਵੱਲ ਤੇ ਰਹਿ ਹੀ ਨਹੀਂ ਗਈ ਜੀ। ਨਾ ਅਸੀਂ ਲਿਟਰੇਚਰ ਦੇ ਨਾਲ ਜੁੜੇ ਹੋਏ ਹਾਂ, ਅਦਬ ਦੇ ਨਾਲ, ਪੰਜਾਬੀ ਅਦਬ ਦੇ ਨਾਲ, ਨਾ ਆਪਣੇ ਬੱਚਿਆਂ ਨੂੰ ਜੋੜਦੇ ਹਾਂ। ਤੇ ਇਹ 2-3 ਕਾਰਨ ਹੈਗੇ ਆ। ਸਟੇਟ ਸਪੋਰਟ ਨਹੀਂ ਹੈ, ਪਰ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਇੰਡੀਵਿਜੂਅਲ ਕੀ ਨਹੀਂ ਕਰ ਸਕਦਾ। ਤੇ ਮੇਰਾ ਮੰਨਣਾ ਹੈ ਕਿ ਜੇ ਆਪਾਂ ਆਪਣੇ ਬੋਲੀ ਨੂੰ ਜਿੰਦਾ ਰੱਖਣਾ ਹੈ ਤੇ ਆਪਾਂ ਨੂੰ ਉਦਮ ਕਰਨਾ ਪਏਗਾ, ਆਪਣੇ ਘਰਾਂ ਵਿੱਚ ਮਿਹਨਤ ਕਰਨੀ ਪਏਗੀ, ਜੂਝਣਾ ਪਏਗਾ ਤੇ ਆਪਣੇ ਬੱਚਿਆਂ ਨੂੰ ਸੋਹਣੇ ਸੁਚੱਜੇ ਬਾਲ ਅਦਬ ਦੇ ਨਾਲ ਜੋੜਨਾ ਪਏਗਾ ਤੇ ਆਪਣੇ ਆਪ ਨੂੰ ਵੀ ਚੰਗੇ ਰੋਲ ਮਾਡਲ ਬਣਨਾ ਪਏਗਾ। ਤੁਸੀਂ ਪੜ੍ਹਨ ਬੈਠੋਗੇ ਤੇ ਤੁਹਾਡੇ ਬੱਚੇ ਪੜ੍ਹਨ ਬੈਠਣਗੇ, ਤੁਸੀਂ ਪੰਜਾਬੀ ਦੀ ਕਿਤਾਬ ਲੈ ਕੇ ਪੜ੍ਹੋਗੇ ਤੇ ਬੱਚਾ ਪੰਜਾਬੀ ਦੀ ਕਿਤਾਬ ਲੈ ਕੇ ਪੜ੍ਹੇਗਾ ਜੀ। ਆਪਾਂ ਬੱਚਿਆਂ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਪੰਜਾਬ ਤੇ ਹੈ ਨਹੀਂ, ਇੰਡੀਆ ਤੇ ਹੈ ਨਹੀਂ, ਕਿ ਆਪਾਂ ਕਹਿ ਲਈਏ ਕਿ ਤੁਸੀਂ ਆ ਕਰੋ, ਜੋ ਤੁਸੀਂ ਬੋਲੋਗੇ ਬੱਚੇ ਉਹ ਕਰਨਗੇ, ਬੱਚੇ ਉਹੀ ਕਰਨਗੇ ਜੋ ਤੁਸੀਂ ਕਰੋਗੇ ਜੀ। ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਹੈ, ਇਹ ਜਿਹੜੀ ਸਟਰਗਲ ਹੈਗੀ ਹੈ ਇਸ ਵਕਤ ਲੈਂਗੁਏਜ ਨੂੰ ਬਚਾਉਣ ਦੀ, ਉਹ ਚਾਰੇ ਪਾਸੇ ਨਜ਼ਰ ਆਉਂਦੀ ਹੈ। ਇਕੱਲੀ ਡਾਇਸਪੋਰਾ ਦੇ ਵਿੱਚ ਨਹੀਂ, ਪੰਜਾਬ ਦੇ ਵਿੱਚ, ਈਸਟ ਪੰਜਾਬ ਤੇ ਵੈਸਟ ਪੰਜਾਬ, ਉੱਧਰ ਵੀ ਇਹੀ ਹਾਲ ਹੈਗਾ। ਇੱਕ ਪਾਸੇ ਹਿੰਦੀ ਦਾ ਦਬਦਬਾ ਹੈਗਾ ਤੇ ਦੂਜੇ ਪਾਸੇ ਅਸੀਂ ਦੇਖਦੇ ਹਾਂ ਉਰਦੂ ਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ। ਤੇ ਇੱਕ ਬੜੀ ਚੰਗੀ ਗੱਲ ਤੁਸੀਂ ਕਹੀ ਹੈ ਕਿ ਸਾਨੂੰ ਆਪਣੇ ਆਪ ਦੇ ਵਿੱਚ ਸਾਡੀ ਬੋਲੀ ਤੇ ਸੱਭਿਆਚਾਰ ਤੇ ਜਿਹੜਾ ਹੈਗਾ ਉਹ ਮਾਣ ਇਸ ਵਕਤ ਨਹੀਂ ਰਹਿ ਗਿਆ। ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ। ਸੋ ਅੰਤ ਦੇ ਵਿੱਚ ਗੁਰਮੀਤ ਕੌਰ ਜੀ, ਸਾਡਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ। ਮੈਂ ਚਾਹੂੰਗਾ ਕੋਈ ਸੰਦੇਸ਼, ਕੋਈ ਮੈਸੇਜ ਇਸ ਵਕਤ ਇਸ ਪਲੇਟਫਾਰਮ ਤੋਂ ਸਾਡੇ ਜਿਹੜੇ ਦਰਸ਼ਕ ਹੈਗੇ ਨੇ, ਵਿਊਅਰਸ ਨੇ, ਉਹਨਾਂ ਨੂੰ ਤੁਸੀਂ ਦੇਣਾ ਚਾਹੋ, ਆਪਣੇ ਪ੍ਰੋਜੈਕਟ ਬਾਰੇ ਕੋਈ ਡਿਟੇਲਸ ਹੋਰ ਸਾਂਝੀਆਂ ਕਰਨਾ ਚਾਹੋ, ਜਾਂ ਤੁਹਾਡੇ ਤੱਕ ਕਿਵੇਂ ਪਹੁੰਚ ਕਰ ਸਕਦੇ ਆ ਜਿਹੜੇ ਇਸ ਵਕਤ ਸਾਡੇ ਨਾਲ ਦਰਸ਼ਕ ਜੁੜੇ ਹੋਏ ਆ? ਹਾਂਜੀ, ਇੱਕ ਤੇ ਤੁਸੀਂ ਪਹਿਲਾਂ ਲਹਿੰਦੇ ਪੰਜਾਬੀ ਬਾਰੇ ਵੀ ਪੁੱਛਿਆ, ਸਮਾਂ ਨਹੀਂ ਹੈ, ਪਰ ਮੈਂ ਥੋੜਾ ਜਿਹਾ 2 ਮਿੰਟਾਂ ਵਿੱਚ ਲਹਿੰਦੇ ਪੰਜਾਬ ਦੇ ਐਕਸਪੀਰੀਅੰਸ ਦੇ ਬਾਰੇ ਵੀ ਦੱਸਣਾ ਚਾਹਾਂਗੀ ਜੀ। ਜ਼ਰੂਰ। ਮੇਰਾ ਜਾਣ ਦਾ ਸਬਬ ਇਸ ਤਰ੍ਹਾਂ ਬਣਿਆ ਕਿ ਜਿਹੜੀ ਮੇਰੀ 9ਵੀਂ ਕਿਤਾਬ ਹੈ ਉਹ ਪੰਜਾਬ ਦੀਆਂ ਦੋਵੇਂ ਲਿਪੀਆਂ, ਪੰਜਾਬੀ ਬੋਲੀ ਦੀਆਂ ਦੋਵੇਂ ਲਿਪੀਆਂ, ਗੁਰਮੁਖੀ ਤੇ ਸ਼ਾਹਮੁਖੀ ਨੂੰ ਇਕੱਠੇ ਕਰਦੀਆਂ ਨੇ ਤੇ ਇਹਨੂੰ ਆਪਾਂ ਸਾਂਝਾ ਪੰਜਾਬ ਸਥਾਪਨਾ ਦਿੱਤਾ। ਇਹਦੇ ਵਿੱਚ ਪੰਜਾਬੀ ਬੋਲੀ ਸਾਡੀ ਬੋਲੀ ਨਹੀਂ ਹੈ। 100 ਮਿਲੀਅਨ ਯਾਨੀ ਕਿ 10 ਕਰੋੜ ਦਾ ਪੰਜਾਬੀ ਬੋਲਦਾ ਹੈ। ਉਹਦੇ ਵਿੱਚ 2.5 ਕਰੋੜ ਸਮਝ ਲਓ ਚੜ੍ਹਦੇ ਪੰਜਾਬ ਦੇ ਨਾਲ ਸੰਬੰਧ ਰੱਖਦਾ ਹੈ, ਪਰ ਜਿਹੜਾ 7 ਕਰੋੜ ਬਾਕੀ ਹੈ ਉਹ ਲਹਿੰਦੇ ਪੰਜਾਬ ਦੇ ਨਾਲ ਸੰਬੰਧ ਰੱਖਦਾ ਹੈ। ਤੇ ਪਿਛਲੇ ਸਾਲ ਪੰਜਾਬੀ ਬੋਲੀ ਦੇ ਉੱਗੇ ਸ਼ਾਇਰ ਤੇ ਜਰਨਲਿਸਟ ਮਹਿਮੂਦ ਅਵਾਨ ਸਾਹਿਬ, ਉਹਨਾਂ ਨੇ ਮੇਰੀ ਬੁੱਕ ਦਾ ਰਿਵਿਊ ਕੀਤਾ ਸੀਗਾ ਜੀ, ਤੇ ਜਿਹੜਾ ਕਿ ਪਾਕਿਸਤਾਨ ਦੇ ਨਿਊਜ਼ ਔਨ ਸੰਡੇ ਵਿੱਚ ਛਪਿਆ ਸੀਗਾ, ਚਾਰੋਂ ਸੈਂਟਰ, ਲਾਹੌਰ, ਪਿਸ਼ਾਵਰ, ਕਰਾਚੀ ਤੇ ਇਸਲਾਮਾਬਾਦ ਤੋਂ, ਉਹਨਾਂ ਦੇ ਪ੍ਰਿੰਟ ਐਡੀਸ਼ਨ ਵਿੱਚ ਛਪਿਆ ਸੀ। ਤੇ ਕਈ ਲੋਕਾਂ ਨੇ ਉਹ ਪੜ੍ਹ ਕੇ ਗੁਜ਼ਾਰਿਸ਼ ਕੀਤੀ ਸੀਗੀ ਕਿ ਇਹ ਕਿਤਾਬਾਂ ਸ਼ਾਹਮੁਖੀ ਵਿੱਚ ਵੀ ਹੋਣ ਤੇ ਉਹਨਾਂ ਦੇ ਬੱਚੇ ਵੀ ਲਾਹਾ ਲੈ ਸਕਣ ਜੀ, ਉੱਥੇ ਜਿਹੜੇ ਬੱਚੇ ਹੈਗੇ ਆ, ਕਿਉਂਕਿ ਉੱਥੇ ਜਿਹੜਾ ਪੰਜਾਬੀ ਦਾ ਹਾਲ ਚੜ੍ਹਦੇ ਪੰਜਾਬ ਵਿੱਚ ਹੈ ਉਸ ਤੋਂ ਬਹੁਤ ਮਾੜਾ ਹਾਲ ਲਹਿੰਦੇ ਪੰਜਾਬ ਵਿੱਚ ਹੈ। ਉੱਥੇ ਤੇ ਪੰਜਾਬੀ ਪੜ੍ਹਾਈ ਨਹੀਂ ਜਾਂਦੀ ਸਕੂਲਾਂ ਵਿੱਚ,
ਤੇ ਕਾਲਜ ਲੈਵਲ ਵਿੱਚ ਗਿਣੇ ਚੁਣੇ ਲੋਕ ਪੰਜਾਬੀ ਪੜ੍ਹ ਲੈਂਦੇ ਆ, ਪਰ ਸਕੂਲਾਂ ਵਿੱਚ ਤੇ ਪੰਜਾਬੀ ਬੋਲੀ ਹੈ ਹੀ ਨਹੀਂ। ਤੇ ਉੱਥੇ ਜਾ ਕੇ ਮੈਂ ਹੁਣੇ ਜਦ ਮੈਂ ਜਿਹੜਾ ਐਡੀਸ਼ਨ ਤਿਆਰ ਕੀਤਾ ਪੰਜ ਪੰਜਾਬ ਛਾਪ, ਉਹਦੇ ਵਿੱਚ ਸ਼ਾਹਮੁਖੀ ਗੁਰਮੁਖੀ ਦੋਵੇਂ ਇਕੱਠੇ ਹਨ। ਤੇ ਮੈਂ ਲੰਬਸ ਯੂਨੀਵਰਸਿਟੀ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਿਸ, ਉਹਨਾਂ ਨੇ ਮੈਨੂੰ ਸੱਦਿਆ ਸੀ ਲਾਂਚ ਕਰਨ ਵਾਸਤੇ ਕਿਤਾਬ ਉੱਥੇ। ਤੇ ਮੈਂ ਉੱਥੇ ਕਾਫੀ ਸਾਰੇ ਸੁਲੇਖ ਮੇਲਿਆਂ ਵਿੱਚ, ਲਿਟਰੇਰੀ ਫੈਸਟੀਵਲ, ਸਕੂਲਾਂ ਵਿੱਚ, ਕਾਲਜਾਂ ਵਿੱਚ ਜਾ ਕੇ ਇਹ ਕਿਤਾਬ ਪ੍ਰੈਜ਼ੈਂਟ ਕੀਤੀ ਤੇ ਸਟੋਰੀ ਟੈਲਿੰਗ ਕੀਤੀ। ਤੇ ਕੰਮ ਨੂੰ ਸਾਰਿਆਂ ਨੇ ਬਹੁਤ ਪਸੰਦ ਕੀਤਾ, ਪਰ ਉੱਥੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਪੰਜਾਬੀ ਜਿਹੜੀ ਨਵੀਂ ਪਨੀਰੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬੀ ਲਿਖੀ ਵੀ ਜਾ ਸਕਦੀ ਹੈ। ਇਹ ਹਾਲ ਹੈ। ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬੀ ਸਿਰਫ ਸਾਡੇ ਕਾਮਿਆਂ ਦੀ ਜ਼ੁਬਾਨ ਹੈ, ਲੋ ਲੈਵਲ ਦਾ ਤਬਕਾ ਹੈ, ਜਾਂ ਫਿਰ ਪਿੰਡ ਵਿੱਚ ਲੋਕੀ ਰਹਿੰਦੇ ਆ ਉਹ ਬੋਲੀ ਵਾਸਤੇ ਵਰਤਦੇ ਆ। ਉੱਥੇ ਦੇ ਜਿਹੜੇ ਮੈਂ ਐਲੀਟ ਸਕੂਲ ਵਿੱਚ ਵੀ ਗਈ ਹਾਂ, ਸਰਕਾਰੀ ਸਕੂਲਾਂ ਵਿੱਚ ਵੀ ਗਈ ਹਾਂ, ਤੇ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਉਹਨਾਂ ਨੂੰ ਬਸ ਆਪਣੀ ਕੌਮੀ ਜ਼ੁਬਾਨ ਉਰਦੂ ਦੇ ਨਾਲ ਜਾਂ ਅੰਗਰੇਜ਼ੀ ਦੇ ਨਾਲ ਵਾਬਸਤਾ ਹੈ। ਉਹਨਾਂ ਨੂੰ ਪੰਜਾਬੀ ਬਹੁਤ ਹੀ ਲੋ ਲੈਵਲ ਦੀ ਲੈਂਗੁਏਜ ਲੱਗਦੀ ਹੈ। ਤੇ ਮੈਂ ਬਹੁਤ ਕੋਸ਼ਿਸ਼ ਕੀਤੀ ਸੀਗੀ ਉੱਥੇ ਜਿਹੜੇ ਐਕਟਿਵਿਸਟ ਹਨ ਉਹਨਾਂ ਦੇ ਨਾਲ ਮਿਲ ਕੇ ਕਿ ਥੋੜਾ ਬਹੁਤ ਮਾਈਂਡ ਸੈਟ ਚੇਂਜ ਹੋ ਸਕੇ ਤੇ ਇਹ ਕਿਤਾਬ ਉੱਥੇ ਬੱਚਿਆਂ ਵਿੱਚ ਨਵਾਂ ਪਿਆਰ ਤੇ ਹੁੰਗਾਰਾ ਭਰ ਸਕੇ ਆਪਣੀ ਬੋਲੀ ਦੇ ਵਾਸਤੇ। ਤੇ ਕੰਮ ਚੱਲ ਰਿਹਾ, ਦੇਖੋ ਅੱਗੇ ਕੀ ਹੁੰਦਾ ਆ। ਤੇ ਅਸੀਂ ਬੀਜ ਬੋ ਕੇ ਆਏ ਹਾਂ ਉੱਥੇ ਵੀ। ਤੇ ਜਿਹੜਾ ਤੁਸੀਂ ਸੁਨੇਹੇ ਦੀ ਗੱਲ ਕਰਦੇ ਸੀਗੇ, ਮੈਂ ਇੱਕ ਤੁਸੀਂ ਸਕਰੀਨ ਤੇ ਜੇ ਮੈਂ ਤੁਹਾਨੂੰ ਭੇਜਿਆ ਸੀਗਾ, ਜੇ ਸ਼ੇਅਰ ਕਰ ਸਕਦੇ ਹੋ। ਅਸੀਂ ਇੱਕ ਮੁਕਾਬਲਾ ਕਰਵਾ ਰਹੇ ਹਾਂ, ਨਿੱਕੇ ਕਹਾਣੀਵਾਚਕ 2018, ਜਿਹਦੇ ਵਿੱਚ ਅਸੀਂ ਗਰਮੀਆਂ ਵਿੱਚ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਦੇ ਨਾਲ ਜੋੜਨ ਦਾ ਉਪਰਾਲਾ ਸ਼ੁਰੂ ਕੀਤਾ ਆ। ਤੇ ਅਸੀਂ $2,500 ਦੇ ਅਵਾਰਡ ਪ੍ਰਾਈਸਿਸ ਬੁੱਕਸ ਵਿੱਚ ਕੈਸ਼ ਵਿੱਚ ਬੱਚਿਆਂ ਨੂੰ ਦੇ ਰਹੇ ਹਾਂ। ਉਹਦੇ ਵਿੱਚ 4 ਵਰਗ ਹੈਗੇ ਆ, ਜਿਸਦੇ ਵਿੱਚ 1 ਤੋਂ 12 ਸਾਲ ਦੇ ਬੱਚੇ ਹਿੱਸਾ ਲੈ ਸਕਦੇ ਆ। ਜਿਨ੍ਹਾਂ ਕੋਲ ਕਿਤਾਬਾਂ ਹੈ ਜਾਂ ਨਹੀਂ ਹਨ ਤੇ ਉਹ ਖਰੀਦ ਕੇ ਇਹਨਾਂ ਵਿੱਚ ਵਿਚਲੀਆਂ ਜਿਹੜੀਆਂ ਬਾਤਾਂ ਹੈਗੀਆਂ ਉਹ ਸੋਹਣੇ ਤਰੀਕੇ ਦੇ ਨਾਲ ਤੇ ਪ੍ਰੈਜ਼ੈਂਟ ਕਰਕੇ ਵੀਡੀਓਜ਼ ਅਪਲੋਡ ਕਰਨਗੇ। ਤੇ ਅਸੀਂ ਉਹਨਾਂ ਦੀ ਕੰਪੀਟੀਸ਼ਨ ਮੁਕਾਬਲਾ ਕਰ ਰਹੇ ਹਾਂ। ਤੇ ਉਹਨਾਂ ਵਿੱਚ ਜਿਹੜੀਆਂ ਚੌਣਵੀਆਂ ਵੀਡੀਓਜ਼ ਹੋਣਗੀਆਂ ਉਹਨਾਂ ਨੂੰ ਆਪਾਂ ਆਨਰ ਕਰਾਂਗੇ। ਤੇ ਉਹਦੇ ਵਿੱਚ ਜਿਹੜੇ ਮੁਕਾਬਲੇ ਜਿੱਤਣਗੇ ਉਹਨਾਂ ਨੂੰ ਆਪਾਂ ਕੈਸ਼ ਪ੍ਰਾਈਜ਼ਸ ਦੇ ਨਾਲ ਵੀ ਉਹਨਾਂ ਨੂੰ ਕੈਸ਼ ਪ੍ਰਾਈਜ਼ਸ ਤੇ ਬੁੱਕਸ ਪ੍ਰਾਈਜ਼ਸ ਵਿੱਚ ਦੇਵਾਂਗੇ। ਤੇ ਤੁਸੀਂ ਸਾਡੇ ਵੈਬਸਾਈਟ folktales.punjab.com ਤੇ ਜਾ ਕੇ ਸਾਰਾ ਵੇਰਵਾ ਲੈ ਸਕਦੇ ਹੋ। ਤੇ ਆਪਣੇ ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਤੇ ਬਾਤਾਂ ਪਾਉਣ ਦੇ ਹੁਨਰ ਦੇ ਨਾਲ ਜੋੜਨਾ। ਤੇ ਦੂਜਾ ਇੱਕ ਇਹਦੇ ਵਿੱਚ ਮੁਕਾਬਲਾ ਹੈ ਦੋ ਲਿਪੀਆਂ ਇੱਕੋ ਬਾਤ। ਇਹਦੇ ਵਿੱਚ ਸ਼ਾਹਮੁਖੀ ਤੇ ਗੁਰਮੁਖੀ ਜਿਹੜੇ ਬੱਚੇ ਦੋਵੇਂ ਲਿਪੀਆਂ ਪੜ੍ਹ ਸਕਣਗੇ ਉਹਨਾਂ ਦੇ ਵਾਸਤੇ ਮੁਕਾਬਲਾ ਵੀ ਕਰਵਾ ਰਹੇ ਹਾਂ। ਸੁਨੇਹਾ ਮੇਰਾ ਹੈ ਕਿ ਜੇ ਤੁਸੀਂ ਆਪਣੀ ਬੋਲੀ ਨੂੰ ਜਿਉਂਦੀ ਰੱਖਣਾ ਚਾਹੁੰਦੇ ਹੋ ਤੇ ਬੱਚਿਆਂ ਨੂੰ ਸੋਹਣੇ ਬਾਲਕ ਦੇ ਨਾਲ ਤੇ ਸੱਚੇ ਤਰੀਕੇ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਤੇ ਰੋਜ਼ ਰਾਤ ਸ਼ਾਮ ਨੂੰ ਆਪਣੇ ਘਰ ਵਿੱਚ ਜੇ ਪੇਰੈਂਟਸ ਟਾਈਮ ਕੱਢ ਸਕਣ ਤੇ ਆਪਣੇ ਬੱਚਿਆਂ ਦੇ ਨਾਲ ਫੈਮਿਲੀ ਟਾਈਮ ਕਰਕੇ ਪੜ੍ਹਨ ਦਾ ਟਾਈਮ ਜ਼ਰੂਰ ਕੱਢਣ। ਮੇਰੀ ਬੁੱਕਸ ਨਹੀਂ ਤੇ ਦੂਜੀਆਂ ਕਿਤਾਬਾਂ ਪੰਜਾਬ ਤੋਂ ਮੰਗਵਾ ਕੇ, ਸੋਹਣਾ ਬਾਲਕ ਮੰਗਵਾ ਕੇ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਪੜ੍ਹੋ ਤੇ ਪੜ੍ਹਾਓ। ਤੇ ਬੋਲੀ ਨੂੰ ਜਿਉਂਦੇ ਰੱਖਣ ਵਾਸਤੇ ਜਿਹੜਾ ਸਾਨੂੰ ਉਦਮ ਕਰਨਾ ਪਵੇਗਾ ਬਹੁਤ ਜ਼ਰੂਰੀ ਹੈ। ਜੀ ਬਿਲਕੁਲ, ਜ਼ਰੂਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹਦਾ ਮੈਂ ਉਮੀਦ ਕਰਦਾ ਕਿ ਸਾਡੇ ਜਿਹੜੇ ਦਰਸ਼ਕ ਹੈਗੇ ਨੇ ਉਹ ਜ਼ਰੂਰ ਇਸ ਵੱਲ ਧਿਆਨ ਦੇਣਗੇ ਤੇ ਲੈਂਗੁਏਜ ਨੂੰ, ਬੋਲੀ ਨੂੰ ਬਚਾਉਣ ਦੇ ਲਈ ਜਿਹੜਾ ਇਹ ਪ੍ਰੋਜੈਕਟ ਹੈਗਾ ਉਹਦਾ ਸਾਥ ਵੀ ਦੇਣਗੇ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਜਿਵੇਂ ਕਿ ਤੁਸੀਂ ਇਹ ਸਾਰੀ ਗੱਲਬਾਤ ਨੂੰ ਸੁਣਿਆ ਤੇ ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਗੱਲਬਾਤ ਸਾਡੀ ਗੁਰਮੀਤ ਕੌਰ ਜੀ ਹੋਰਾਂ ਦੇ ਨਾਲ ਸੀ ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਤੇ ਇਸ ਬਾਰੇ, ਇਹਨਾਂ ਦੇ ਪ੍ਰੋਜੈਕਟ ਬਾਰੇ ਜੇ ਹੋਰ ਵੀ ਤੁਸੀਂ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਜਿਵੇਂ ਉਹਨਾਂ ਨੇ ਦੱਸਿਆ folktales.punjab.com ਉਹਨਾਂ ਦੀ ਵੈਬਸਾਈਟ ਹੈਗੀ ਹੈ, ਜਿਹਦੇ ਤੇ ਜਾ ਕੇ ਤੁਸੀਂ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ, ਸ਼ੋਅ ਹੈ, ਉਹਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਤੇ ਅੰਤ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਆ, TV84 ਨੂੰ ਵਧੇਰੇ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ
ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।